ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਹਰਿਆਣਾ ਦੇ ਵਿੱਚ ਜਾਟ ਰਾਖਵਾ ਕਰਨ ਅੰਦੋਲਨ ਅਜੇ ਵੀ ਜਾਰੀ ਹੈ, ਜਿਸ ਦੇ ਨਾਲ 9 ਜ਼ਿਲ੍ਹਿਆਂ ਦੇ ਵਿੱਚ ਕਰਫਿਊ ਲੱਗਾ ਹੋਇਆ ਹੈ। ਸੜਕਾਂ ਅਤੇ ਰੇਲ ਆਵਾਜਾਈ ਬੰਦ ਹੈ। ਲਗਭਗ 735 ਰੇਲ ਗੱਡੀਆਂ ਰੱਦ ਹੋਈਆਂ ਹਨ। ਹਜ਼ਾਰਾਂ ਯਾਤਰੀ ਫਸੇ ਹੋਏ ਹਨ। ਇਹਨਾਂ ਕੁਝ ਦਿਨਾਂ ਦੇ ਵਿੱਚ ਇਸ ਅੰਦੋਲਨ ਦੇ ਵਿੱਚ 25 ਤੋਂ 30 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਇਲਾਕੇ ਦੇ ਵਿੱਚ ਕਾਫੀ ਤਣਾਅ ਹੈ, ਕੋਈ ਸ਼ਾਂਤੀ ਦੀ ਉਮੀਦ ਨਜ਼ਰ ਨਹੀਂ ਆ ਰਹੀ। ਜਾਟ ਅੰਦੋਲਨ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਭਗ 19 ਹੈ ਤੇ ਹਜ਼ਾਰਾਂ ਜ਼ਖਮੀ ਹਨ। ਪਰ ਵਿਊਅਰਸ, ਦੂਸਰੇ ਪਾਸੇ ਪਿਛਲੇ ਦਿਨੀ JNU ਦੇ ਵਿੱਚ ਪੀਸਫੁਲ ਪ੍ਰੋਟੈਸਟ ਕਰ ਰਹੇ ਸਟੂਡੈਂਟਸ ਦੇ ਦੇਸ਼ ਧਰੋਹ ਦੇ ਕੇਸਿਸ ਪਾਏ ਗਏ ਹਨ। ਇਹ ਸਾਰਾ ਮਾਜਰਾ ਕੀ ਹੈ? ਸਰਕਾਰ ਹਰਿਆਣੇ ਦੇ ਮਾਮਲੇ ਦੇ ਵਿੱਚ ਚੁੱਪ ਹੈ ਅਤੇ ਦੂਸਰੇ ਪਾਸੇ ਬੇਕਸੂਰ ਸਟੂਡੈਂਟਸ ਅਤੇ ਟੀਚਰਸ ਨੂੰ ਹਰਾਸ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਮੰਗ ਹੋ ਰਹੀ ਹੈ। ਵਿਊਅਰਸ, ਜਿਹੜੇ ਇਹ ਦੋ ਮੁੱਦੇ ਹਨ, ਇਹ ਇੱਕ ਦੂਸਰੇ ਨਾਲ ਕਿਸ ਤਰ੍ਹਾਂ ਰੈਲੇਵੈਂਟ ਹਨ, ਇਹਨਾਂ ਦੋ ਮੁੱਦਿਆਂ ਬਾਰੇ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਹਿਊਮਨ ਰਾਈਟਸ ਦੇ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਜਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਇਹ ਦੋ ਮੁੱਦਿਆਂ ਬਾਰੇ ਤੁਹਾਨੂੰ ਅਸੀਂ ਵਿਸ਼ੇਸ਼ ਗੱਲਬਾਤ ਕਰਨਾ ਚਾਹਾਂਗੇ। ਸਭ ਤੋਂ ਪਹਿਲਾਂ ਅਸੀਂ ਹਰਿਆਣੇ ਵਾਲੇ ਮੁੱਦੇ ਤੇ ਆਨੇ ਹਾਂ। ਜਿਸ ਤਰ੍ਹਾਂ ਇਹ ਜਿਹੜਾ ਮੁੱਦਾ ਹੈ ਹਰਿਆਣੇ ਵਾਲੇ ਦਾ, ਇਹ ਇਸ਼ੂ ਕੀ ਹੈ? ਇਸ ਦਾ ਐਗਜ਼ੈਕਟਲੀ ਉੱਥੇ ਕੀ ਹੋ ਰਿਹਾ? ਬਿਕੋਜ਼ ਖਬਰਾਂ ਕੋਈ ਵੱਖ-ਵੱਖ ਖਬਰਾਂ ਆ ਰਹੀਆਂ ਨੇ। ਐਗਜ਼ੈਕਟਲੀ ਇਸ ਵੇਲੇ ਹਰਿਆਣਾ ਦੇ ਵਿੱਚ ਕੀ ਹੋ ਰਿਹਾ ਹੈ, ਕੀ ਇਸ ਦੀ ਬੈਕਗ੍ਰਾਉਂਡ ਹੈ, ਇਸ ਬਾਰੇ ਸਾਨੂੰ ਵੇਰਵੇ ਸਹਿਤ ਜਾਣਕਾਰੀ ਦਿਓ। ਦੇਖੋ, ਹਰਿਆਣੇ ਦੇ ਵਿੱਚ ਜਿਹੜਾ ਜਾਟ ਕਮਿਊਨਿਟੀ ਨੇ ਆਪਣੇ ਰਾਖਵਾਕਰਨ ਦੇ ਵਿੱਚ ਹਿੱਸਾ ਲੈਣ ਲਈ, ਉਹਨਾਂ ਨੇ ਪਹਿਲਾਂ ਵੀ ਰਾਜਸਥਾਨ ਦੇ ਵਿੱਚ ਵੀ ਜਾਟਾਂ ਨੇ ਕਾਫੀ ਸਮਾਂ ਚੋਕ ਰੱਖਿਆ ਰਾਜਸਥਾਨ ਨੂੰ। ਤੇ ਉਹ ਫਿਰ ਹਰਿਆਣੇ ਦੇ ਵਿੱਚ ਜਿਹੜਾ ਲੇਟੈਸਟ ਜਿਹੜਾ ਆ ਪਿਛਲੇ ਕਿੰਨੇ ਦਿਨਾਂ ਦੇ ਇਹ ਚੱਲ ਰਿਹਾ ਹੈਗਾ ਜੀ। ਇਹ ਗੱਲ ਤਾਂ ਹੈਗੀ ਵੀ ਕੋਈ ਵੀ ਇਸ ਤੋਂ ਪਹਿਲਾਂ ਗੁਜਰਾਤ ਦੇ ਵਿੱਚ ਪਟੇਲ ਭਾਈਚਾਰੇ ਨੇ ਇਸੇ ਤਰ੍ਹਾਂ ਹੀ ਜਿਹੜਾ ਸਾਰਾ ਮਾਜਰਾ ਸਾਹਮਣੇ ਆਇਆ ਸੀਗਾ। ਸੋ ਜਿਹੜੀ BJP ਦੀ ਜਦੋਂ ਦੀ ਸਰਕਾਰ ਬਣੀ ਆ, ਉਦੋਂ ਦਾ ਜਿਹੜਾ ਇਹਨੂੰ ਕਈ ਨਜ਼ਰੀਆਂ ਤੋਂ ਦੇਖਣਾ ਚਾਹੀਦਾ ਜਾਟ ਰਾਖਵਾਕਰਨ ਨੂੰ। ਮੇਰੇ ਪਿੱਛੇ ਚੈਨਲਾਂ ਦੇ ਉੱਤੇ ਆਡੀਓ ਵੀ ਆਈ ਆ ਤੇ ਕਾਂਗਰਸੀ ਲੀਡਰ ਦੇ ਸਲਾਹਕਾਰ ਦੀ ਵੀ ਹਾਂ ਅਸੀਂ ਨਾਲ ਤੁਹਾਡੇ ਤੁਸੀਂ ਚੱਕ ਦਿਓ ਕਰ ਦਿਓ। ਤੇ ਇਹਦੇ ਵਿੱਚ ਪੋਲੀਟਿਕਸ ਬੜੀ ਵਰਤਣ ਦੇ ਉੱਤੇ ਜਿਹੜੀ ਇਨਵੋਲਵ ਹੈ। ਪਰ ਜਿਹੜੀ ਦੇਖਣ ਵਾਲੀ ਗੱਲ ਹੈਗੀ, ਉਹਦੇ ਚ ਵੀ ਜਿਹੜਾ ਸਟੇਟ ਦਾ ਜਾਂ ਪੁਲਿਸ ਦਾ ਜਾਂ ਪਾਲਿਸੀ ਬਣਾਉਣਾ ਜਿਹੜਾ ਉਹਨਾਂ ਪ੍ਰਤੀ ਬਿਹੇਵੀਅਰ ਹੈਗਾ, ਉਹਦੇ ਵਿੱਚ ਜਿਹੜੀ ਜੇ ਸਿੱਖਾਂ ਦੇ ਨਾਲ ਤੁਲਨਾ ਕਰੀਏ ਤੇ ਬੜੀ ਡਿਫਰੈਂਸ ਜਿਹੜੀ ਹੈਗੀ। ਉੱਥੇ ਭਾਵੇਂ ਫੌਜ ਵੀ ਲੱਗੀ ਆ, GRP ਪੈਰਾਮਿਲਟਰੀ ਫੋਰਸ ਵੀ ਆ, ਹਰਿਆਣਾ ਪੁਲਿਸ ਵੀ ਹੈਗੀ ਆ, ਪਰ ਜਿਹੜੀ ਮਜ਼ਾਕਕਾਰੀਆਂ ਨੂੰ ਉਹਨਾਂ ਨੂੰ ਉਸ ਪੱਧਰ ਦੇ ਉੱਤੇ ਨਜਿੱਠਿਆ ਨਹੀਂ ਜਾ ਰਿਹਾ ਜਿੰਨੇ ਪੱਧਰ ਦੇ ਉੱਤੇ ਉਹ ਨੁਕਸਾਨ ਕਰ ਰਿਹਾ ਹੈ ਪੰਜਾਬ ਦਾ। ਤੇ ਇੱਥੋਂ ਸ਼ੰਭੂ ਬਾਰਡਰ ਤੋਂ ਪਿੱਛੋਂ ਕਹਿ ਲਓ ਜਿੰਨਾ ਵੀ, ਜਾਂ ਬਾਲੇ ਤੋਂ ਉਗਾਂਹ ਜਿੰਨਾ ਵੀ ਆ, ਉਹ ਸਾਰਾ ਲਿੰਕ ਜਿਹੜਾ ਉੱਥੋਂ ਜੰਮੂ ਤੋਂ ਜਾਂ ਪੰਜਾਬ ਦਾ ਸਾਰਾ ਲਿੰਕ ਉੱਧਰੋਂ ਦਿੱਲੀ ਤੋਂ ਬਾਕੀ ਇੰਡੀਆ ਤੋਂ ਟੁੱਟਿਆ ਹੋਇਆ ਮੰਨ ਸਕਦੇ ਹੋ ਤੁਸੀਂ। ਤੇ ਜਿਵੇਂ ਤੁਸੀਂ ਆਪ ਹੀ ਦੱਸਿਆ, ਅਸੀਂ 700 ਕਿੰਨੀਆਂ ਟ੍ਰੇਨਾਂ ਜਿਹੜੀਆਂ ਰੱਦ ਕਰਨੀਆਂ ਪਈਆਂ, ਕਈ ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ। ਇਹ ਸਿਰਫ ਉਹ ਰਿਪੋਰਟਾਂ ਨੇ ਜਿਹੜੀਆਂ ਮੀਡੀਆ ਦੇ ਵਿੱਚ ਆਈਆਂ। ਇਸ ਤੋਂ ਇਲਾਵਾ ਉੱਥੇ ਆਮ ਲੋਕਾਂ ਨੂੰ ਵੀ ਨਿਸ਼ਾਨਾ ਜਾਂ ਜੇ ਜਾਤਾਂ ਦੇ ਨਾਲ ਜਿਹਨਾਂ ਦੂਜੀਆਂ ਕਮਿਊਨਿਟੀਆਂ ਦੇ ਨਾਲ ਕਿਤੇ ਉਹਨਾਂ ਦਾ ਕੋਈ ਸਮਾਜਿਕ ਵਖਰੇਵੇਂ ਜਾਂ ਉਹਨਾਂ ਨੂੰ ਲੱਗਦਾ ਵੀ ਇਹ ਸਾਡੀ ਰਾਹ ਦੇ ਵਿੱਚ ਰੋੜਾ, ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੀਆਂ ਦੁਕਾਨਾਂ ਜਾਂ ਸੋਸ਼ਲ ਮੀਡੀਆ ਤੇ ਫੋਨ ਕਰਕੇ ਇੱਕ ਲੇਡੀਜ਼ ਦਾ ਆਇਆ ਸੀਗਾ ਵੀ ਉਹ ਵਿਧਵਾ ਔਰਤ ਸੀ, 2 ਬੇਟੀਆਂ ਸੀ, ਉਹਦਾ ਢਾਬਾ ਸਾੜਦਾ ਜਾਂ ਕਿਸੇ ਦੀਆਂ ਗੱਡੀਆਂ ਸਾੜਦੀਆਂ। ਇਸ ਤਰ੍ਹਾਂ ਟਾਰਗੇਟ ਜਿਹੜਾ ਕੀਤਾ ਜਾ ਰਿਹਾ। ਤੇ ਉੱਥੇ ਸਭ ਤੋਂ ਵੱਡੀ ਗੱਲ ਇਹ ਹੈਗੀ ਵੀ DGP ਹਰਿਆਣਾ ਦਾ ਇਹ ਕਹਿਣਾ ਵੀ ਅਸੀਂ ਫੌਜ ਨੂੰ ਇਸ ਤਰ੍ਹਾਂ ਖੁੱਲ੍ਹ ਨਹੀਂ ਦੇ ਸਕਦੇ ਨਜਿੱਠਣ ਲਈ, ਜਾਂ ਜਿਹੜਾ ਚੀਫ ਸੈਕਟਰੀ ਦਾ ਇਹ ਕਹਿਣਾ ਵੀ ਇਹ ਕੋਈ ਲਾ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਹੈਗੀ, ਇਹ ਪੋਲੀਟੀਕਲ ਪ੍ਰੋਬਲਮ, ਇਹਨੂੰ ਪੋਲੀਟੀਕਲ ਤਰੀਕੇ ਨਾਲ ਹੀ ਨਜਿੱਠਿਆ ਜਾਵੇ। ਜੇ ਇਹ ਗੱਲਾਂ ਸਾਰੀਆਂ ਦਰਬਾਰ ਸਾਹਿਬ ਤੇ ਹਮਲੇ ਕਰਨ ਤੋਂ ਪਹਿਲਾਂ ਵਿਚਾਰੀਆਂ ਜਾਂਦੀਆਂ, ਇਹ ਪੋਲੀਟੀਕਲ ਜਿਹੜੀ ਸਮੱਸਿਆ ਹੈਗੀ ਆ, ਸਿੱਖਾਂ ਦੇ ਜਿਹੜੇ ਮਸਲੇ ਹੈਗੇ, ਇਹਨਾਂ ਨੂੰ ਪੋਲੀਟੀਕਲ ਤੌਰ ਤਰੀਕੇ ਨਾਲ ਨਜਿੱਠਿਆ ਜਾਵੇ। ਪਰ ਇਹ ਤੋਂ ਉਲਟ ਹਮੇਸ਼ਾ ਜਦੋਂ ਵੀ ਸਿੱਖਾਂ ਦੀ ਕੋਈ ਗੱਲ ਹੁੰਦੀ ਆ, ਉੱਥੇ ਉਹਨੂੰ ਅੱਤਵਾਦ ਦੇ ਨਾਲ ਜੋੜਿਆ ਜਾਂਦਾ। ਇਹ ਸਾਰੇ ਕਾਸੇ ਨੂੰ ਉਹ ਲਾ ਐਂਡ ਆਰਡਰ ਦੀ ਪ੍ਰੋਬਲਮ ਵੀ ਨਾ ਮੰਨ ਕੇ, ਭਾਵੇਂ ਕਿ ਇਹਨਾਂ ਨੁਕਸਾਨ ਵੀ ਕਰ ਦਿੱਤਾ ਉਹਨਾਂ ਨੇ, ਫਿਰ ਵੀ ਲਾ ਐਂਡ ਆਰਡਰ ਦੀ ਪ੍ਰੋਬਲਮ ਮੰਨਣ ਨੂੰ ਤਿਆਰ ਨਹੀਂ ਹੈਗੇ। ਉਹ ਕਹਿੰਦੇ ਪੋਲੀਟੀਕਲ ਪ੍ਰੋਬਲਮ, ਇਹਨੂੰ ਪੋਲੀਟੀਕਲ ਤਰੀਕੇ ਦੇ ਨਾਲ ਅਸੀਂ ਸੋਲਵ ਕਰਾਂਗੇ। ਸੋ ਰਾਖਵਾਕਰਨ ਇੱਕ ਬਹੁਤ ਵੱਡੀ ਬਹਿਸ ਦਾ ਮੁੱਦਾ ਹੈਗਾ। ਰਾਖਵਾਕਰਨ ਜਦੋਂ ਪਹਿਲਾਂ ਸੰਵਿਧਾਨ ਬਣਿਆ, ਇੰਡੀਅਨ ਕੌਂਸਟੀਟਿਊਸ਼ਨ ਸਿਰਫ 10 ਸਾਲਾਂ ਲਈ ਰੱਖਿਆ ਗਿਆ ਸੀ ਤਾਂ ਜੋ ਜਿਹੜੀਆਂ ਪਛੜੇ ਲੋਕ ਹੈਗੇ ਉਹਨਾਂ ਨੂੰ ਇੱਕ ਵਾਰ
ਇੱਕ ਪਟੜੀ ਦੇ ਉੱਤੇ ਲੈ ਕੇ ਫਿਰ ਉਹ ਸਾਰੇ ਬਰਾਬਰ ਹੋ ਕੇ ਤੇ ਚੱਲਣ। ਪਰ ਵੋਟ ਪੋਲਿਟਿਕਸ ਦੇ ਤਹਿਤ ਜਿਹੜਾ ਉਹ ਰਾਖਵਾਂਕਰਨ ਜਿਹੜਾ ਵਾਧਾ ਹੁਣ ਤੱਕ ਏਦਾਂ ਦਾ ਰੂਪ ਆ ਗਿਆ, ਹਰੇਕ ਕੋ ਕਹਿੰਦਾ ਮੈਨੂੰ ਰਾਖਵਾਂਕਰਨ ਦਿਓ। ਇਹ ਤਾਂ ਆਮ ਤੌਰ ਤੇ ਜਿਵੇਂ ਪਟੇਲ ਭਾਈਚਾਰੇ ਬਾਰੇ ਆਉਂਦਾ ਸੀ, ਉਹਨਾਂ ਦਾ ਇੱਕ ਵਪਾਰ ਦੇ ਉੱਤੇ, ਪੋਲਿਟਿਕਸ ਦੇ ਵਿੱਚ, ਅਫਸਰਸ਼ਾਹੀ ਦੇ ਵਿੱਚ, ਮੀਡੀਆ ਦੇ ਵਿੱਚ ਉਹਨਾਂ ਦਾ ਇੱਕ ਚੰਗਾ ਹਿੱਸਾ ਹੈਗਾ। ਉਸੇ ਤਰ੍ਹਾਂ ਹਰਿਆਣੇ ਦੇ 60% ਤੋਂ ਵੱਧ ਜਿੰਨੇ ਵੀ ਅਹੁਦੇ ਹੈਗੇ ਨੇ, ਭਾਵੇਂ ਉਹ ਸਰਕਾਰੀ, ਗੈਰ ਸਰਕਾਰੀ, ਮੀਡੀਆ ਦੇ, ਪੁਲਿਸ ਦੇ ਵਿੱਚ, ਉਹ ਸਾਰੇ ਆਲਰੇਡੀ ਜਾਟ ਹੀ ਬੈਠੇ ਆ ਉੱਥੇ। ਜੇ ਜਾਤੀ ਆਧਾਰ ਦੇ ਉੱਤੇ ਉਹਨਾਂ ਦੀ ਵੰਡ ਵੀ ਕਰੀਏ, ਸੋ ਇਹ ਇੱਕ ਵੱਖਰੀ ਕਿਸਮ ਦੀ ਜਿਹੜੀ ਆ ਪੋਲਿਟਿਕਸ ਜਿਹੜੀ ਆ ਚੱਲ ਰਹੀ ਆ ਹਿੰਦੁਸਤਾਨ ਦੇ ਵਿੱਚ। ਇਹੋ ਜਿਹੇ ਹਾਲਾਤ ਬਣਾਏ ਜਾ ਰਹੇ, ਉਹਦੇ ਤਹਿਤ ਫਿਰ ਜਿਹੜੀਆਂ ਹਿੰਦੂ ਸ਼ਾਹੀ ਜਥੇਬੰਦੀਆਂ ਹੈਗੀਆਂ ਉਹ ਬਲ ਫੜ ਕੇ ਤੇ ਬਾਕੀ ਕਮਿਊਨਿਟੀ ਨੂੰ ਇਹਨਾਂ ਦੇ ਰਾਹੀਂ ਦਬਾਉਣ ਦਾ ਜਿਹੜਾ ਉਹ ਯਤਨ ਕਰਦੀ ਹੈ। ਭਾਵੇਂ ਉਹ ਪਟੇਲਾਂ ਦਾ ਮਸਲਾ ਹੋਵੇ, ਦੂਜੇ ਪਾਸੇ ਜੇ ਹਿੰਦੁਸਤਾਨ ਦੇ ਬਾਕੀ ਥਾਵਾਂ ਤੇ ਦੇਖੀਏ, ਥਾਂ ਤੇ ਇਹੋ ਜਿਹੀਆਂ ਘਟਨਾਵਾਂ ਸਪਸ਼ਟ ਰੂਪ ਦਿਸਦੀਆਂ ਹੈਗੀਆਂ ਜਿੱਥੇ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ। ਪਿੱਛੇ ਇੱਕ ਮੁਸਲਿਮ ਪੁਲਿਸ ਵਾਲੇ ਕਾਂਸਟੇਬਲ ਨੂੰ ਉਹਨੇ ਦਾੜੀ ਰੱਖੀ ਸੀ ਤੇ ਜਬਰੀ ਹਿੰਦੂ ਸ਼ਾਹੀ ਜਥੇਬੰਦੀਆਂ ਨੇ ਉਹਨਾਂ ਨੂੰ ਫੜ ਕੇ ਉਹਦੀ ਦਾੜੀ ਕੱਟਣ ਦਾ ਕੁੱਟਮਾਰ ਕੀਤੀ। ਕੱਲ ਆਨੰਦਪੁਰ ਸਾਹਿਬ ਲਾਗੇ ਗੁਰਦੁਆਰਾ ਭਾਤਪੁਰ, ਉੱਥੇ ਰਾਜ ਕਾਕੜੇ ਦੀ ਫਿਲਮ ਦਾ ਚੱਲ ਰਿਹਾ ਸੀਗਾ। ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸੀਨ ਫਿਲਮਾਇਆ ਜਾ ਰਿਹਾ ਸੀ। ਸ਼ਿਵ ਸੈਨਾ ਵਾਲੇ ਉੱਥੇ ਪਹੁੰਚ ਕੇ ਜਾ ਕੇ ਗੁਰਦੁਆਰੇ ਤੇ ਅਸੀਂ ਫਿਲਮ ਨਹੀਂ ਇਹ ਬਣਨ ਦੇਣੀ, ਸਾਨੂੰ ਇਹਦੇ ਸੀਨ ਦਿਖਾਓ। ਉਹਨਾਂ ਨੇ ਸੀਨ ਦਿਖਾਇਆ, ਕਹਿੰਦੇ ਦੇਸ਼ ਵਿਰੋਧੀ ਆ, ਜਿਹੜੀ ਕੌਮ ਦੇ ਜਿਹੜੇ ਲੋਕੀ ਸੀ ਅਸੀਂ ਵੀ ਰੋਕਾਂਗੇ ਤੇ ਅਸੀਂ ਨਹੀਂ ਬਣ ਦੇਣੀ ਗੁਰਦੁਆਰੇ। ਉੱਥੇ ਜਥੇਦਾਰਾਂ ਨੂੰ ਜਾਂ ਹੋਰਨਾਂ ਨੂੰ ਜਿਹੜਾ ਆਉਣਾ ਪਿਆ, ਉਹ ਵੀ ਇੱਕ ਮਸਲਾ। ਯਾਨੀ ਕਿ ਜਿੱਥੇ ਦੀ ਹਰ ਥਾਂ ਦੇ ਉੱਤੇ ਉਹ ਸਿੱਧੀ ਆਪਣੀ ਦਖਲਅੰਦਾਜ਼ੀ ਬਿਨਾਂ ਕਿਸੇ ਕਾਨੂੰਨ ਨੂੰ ਮੰਨਿਆ। ਇਸੇ ਤਰ੍ਹਾਂ ਹੀ ਜਿਵੇਂ JNU ਦੀ ਵੀ ਤੁਸੀਂ ਗੱਲ ਕੀਤੀ ਆ, ਇੱਥੇ ਵੀ ਉਹ ਕਿਸੇ ਕਾਨੂੰਨ ਤੋਂ ਸਿੱਧਾ ਹੀ ਕਹਿ ਰਿਹਾ ਵੀ ਅਸੀਂ ਗੋਲੀਆਂ ਮਾਰ ਦਿਆਂਗੇ ਜਿਹੜੇ ਵੀ ਦੇਸ਼ 'ਚ ਕੋਈ ਹੋਣਗੇ। ਨਾ ਉਹ ਕਾਨੂੰਨ ਨੂੰ ਮੰਨਦੇ ਆ, ਨਾ ਉਹ ਸੰਵਿਧਾਨ ਨੂੰ ਮੰਨਦੇ ਆ, ਨਾ ਮੰਨਣਾ ਚਾਹੁੰਦੇ ਆ। ਕਹਿੰਦੇ ਜੋ ਸਾਡਾ ਗੋਲ ਆ। ਮੈਨੂੰ ਇਹ ਸਾਰੀਆਂ ਘਟਨਾਵਾਂ ਦੇਖ ਕੇ ਮੁਹੰਮਦ ਅਲੀ ਜਿਨਾਹ ਦੀ ਉਹ ਗੱਲ ਯਾਦ ਆਉਂਦੀ ਆ, ਜਦੋਂ ਉਹਨਾਂ ਨੇ ਸਾਡੇ ਸਿੱਖ ਆਗੂਆਂ ਨੂੰ ਕਿਹਾ ਸੀ ਵੀ ਤੁਸੀਂ ਇਹਨਾਂ ਲੋਕਾਂ ਨੂੰ ਗੁਲਾਮ ਦੇਖਿਆ, ਤੁਸੀਂ ਇਹਨਾਂ ਲੋਕਾਂ ਨੂੰ ਰਾਜ ਕਰਦੇ ਨਹੀਂ ਦੇਖਿਆ। ਜਦੋਂ ਰਾਜ ਕਰਦਾ ਦੇਖੋਗੇ ਤਾਂ ਤੁਹਾਨੂੰ ਯਾਦ ਆਊਗੀ। ਅੱਜ ਕਿਉਂਕਿ ਇਹ ਆਪ ਦਾਵਾ ਕਰਦੇ ਆ ਹਿੰਦੂ ਸਟੇਟ ਆ, ਤੇ ਉਹ ਸਾਰਾ ਕੁਛ ਜਿਹੜਾ ਉਹ ਹੌਲੀ ਹੌਲੀ ਦਿਸਦਾ ਜਿਹੜਾ ਨਜ਼ਰ ਆਉਂਦਾ ਹੈਗਾ। ਇਹ ਸਾਰਾ ਕੁਛ ਜੋ ਕਿਸ ਤਰ੍ਹਾਂ ਬਾਕੀਆਂ ਕਮਿਊਨਿਟੀਆਂ ਨੂੰ, ਬਾਕੀ ਕੌਮਾਂ ਨੂੰ ਜਿਹੜੀ ਆ ਉਹ ਲਤਾੜਨ ਦੇ ਰਾਹ ਉੱਤੇ BJP ਗਵਰਨਮੈਂਟ ਪਈ ਹੋਈ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਇਹ ਗੱਲ ਤਾਂ ਸਮਝ ਵਿੱਚ ਆਉਂਦੀ, ਕਿਉਂਕਿ ਜਿਹੜਾ ਲਾਅ ਐਂਡ ਆਰਡਰ ਤੁਸੀਂ ਕਿਹਾ ਕਿ ਇਹਨਾਂ ਨੇ ਜਾਰੀ ਨਹੀਂ ਕੀਤਾ, ਪਰ ਜਦੋਂ ਸਿੱਖਾਂ ਦੇ ਮਾਮਲੇ ਆਉਂਦੇ ਨੇ ਤੇ ਇਹਨਾਂ ਨੂੰ ਲਾਅ ਐਂਡ ਆਰਡਰ ਚੰਗੀ ਤਰ੍ਹਾਂ ਯਾਦ ਵੀ ਆ ਜਾਂਦਾ। ਅਗਰ ਇਸ ਤਰ੍ਹਾਂ ਸਿੱਖਾਂ ਨੇ ਪੰਜਾਬ ਦੇ ਵਿੱਚ ਕੁਝ ਕੀਤਾ ਹੁੰਦਾ ਜਾਂ ਕਿਤੇ ਹੋਰ ਕੁਝ ਇਸ ਤਰ੍ਹਾਂ ਦਾ ਪ੍ਰੋਟੈਸਟ ਵੀ ਕੀਤਾ ਹੁੰਦਾ ਤਾਂ ਉਹਨਾਂ ਦੇ ਦੇਸ਼ ਤੋਂ ਕੇਸ ਜਾਂਦੇ ਨੇ, ਜਾਂ ਫਿਰ ਟੈਂਕਾਂ ਟੋਪਾ ਲੈ ਕੇ ਸਾਡੇ ਉੱਪਰ ਚੜ੍ਹ ਜਾਂਦੇ ਨੇ, ਜਾਂ ਫਿਰ ਦਰਬਾਰ ਸਾਹਿਬ ਤੇ ਹਮਲਾ ਕਰਦੇ ਨੇ। ਪਰ ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਤੁਸੀਂ ਗੱਲ ਕੀਤੀ ਕਿ ਪੋਲੀਟੀਕਲ ਇਨਵੋਲਵਮੈਂਟ ਹੈਗੀ ਆ, ਇਹਨਾਂ ਦੇ ਭਾਜਪਾ ਹੈਗੀ ਆ, ਇਸ ਤੋਂ ਕੀ ਲਾਹਾ ਹੋ ਸਕਦਾ? ਕਿਉਂਕਿ ਇਹ ਥੋੜੀ ਜਿਹੀ ਗੱਲ ਸਮਝ ਵਿੱਚ ਨਹੀਂ ਆ ਰਹੀ ਕਿ ਉਹਨਾਂ ਨੂੰ ਇਹਨਾਂ ਤੋਂ ਕੀ ਲਾਹਾ ਹੋ ਸਕਦਾ, ਕਿਉਂਕਿ ਇੰਨੇ 1000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਹ ਕਿਸ ਤਰ੍ਹਾਂ ਪ੍ਰਭਾਵ ਕਰਨਗੇ? ਕਿਉਂਕਿ ਪੰਜਾਬ ਨੂੰ ਅਗਰ ਨੁਕਸਾਨ ਇਸ ਤਰ੍ਹਾਂ ਪੰਜਾਬ ਦੇ ਵਿੱਚ ਹੁੰਦਾ ਤਾਂ ਸਾਨੂੰ ਹਜ਼ਾਰਾਂ ਸਾਲ ਯਾਦ ਕਰਾਇਆ ਜਾਂਦਾ ਕਿ ਪੰਜਾਬ ਇੰਨਾ ਡੁੱਬਿਆ ਹੋਇਆ ਇੰਨੇ ਕਰਜ਼ੇ ਵਿੱਚ। ਪਰ ਇਹ ਜਿਹੜਾ ਹੁਣ ਹਰਿਆਣਾ ਹੈ ਇੰਨੇ ਕਰਜ਼ੇ 'ਚ ਡੁੱਬੇ, ਇੰਨਾ ਨੁਕਸਾਨ ਕੀਤਾ ਹੈ, ਇਸ ਤੋਂ ਜਿਹੜਾ ਲਾਭ ਕੀ ਹੋ ਸਕਦਾ ਪੋਲੀਟਿਕਲਸ ਨੂੰ, ਪੋਲੀਟਿਕਸ ਨੂੰ? ਜਿਹੜਾ ਵੀ ਮੈਂ ਸਮਝਦਾ ਮਾਇਕ ਤੌਰ ਦੇ ਉੱਤੇ ਨੁਕਸਾਨ ਆ, ਉਹ ਇਹਨਾਂ ਨੂੰ ਕੋਈ ਬੜਾ ਮਾਇਨੇ ਨਹੀਂ ਦਿਖਾਉਂਦਾ। ਇਹਨਾਂ ਨੂੰ ਜੋ ਪੋਲੀਟੀਕਲ ਇਹਦੇ ਵਿੱਚੋਂ ਉਹਨਾਂ ਨੇ ਹੁਣ ਜਾਟ ਰਾਖਵਾਂਕਰਨ ਕਰ ਦੇਣਾ, ਉਹਨਾਂ ਨੇ ਸਰਕਾਰ ਦੇ ਆ ਗਿਆ ਵੀ ਅਸੀਂ ਰਾਖਵਾਂਕਰਨ ਜਿਹੜਾ ਕਰਨ ਨੂੰ ਤਿਆਰ ਹੈਗੇ ਆ। ਸੋ ਆਲਰੇਡੀ ਉਹਦੇ ਉੱਤੇ ਭਾਰੂ ਹੈਗੇ ਆ ਤੇ ਉਹ ਹੋਰ ਜ਼ਿਆਦਾ ਹੋ ਜਾਣਗੇ। ਪੈਸੇ ਦਾ ਨੁਕਸਾਨ ਹੋਣਾ, ਉਹਨਾਂ ਦੀ ਸੈਂਟਰ 'ਚ ਸਰਕਾਰ ਆ, ਇੱਥੇ ਪੰਜਾਬ ਵਾਲਿਆਂ ਕੋਲੋਂ ਤਾਂ ਅਕਾਲੀਆਂ ਕੋਲੋਂ ਪਠਾਨਕੋਟ ਦੇ ਜਿਹੜਾ ਕੋਈ ਹਮਲੇ ਨੂੰ ਠੀਕ ਠਾਕ ਕਰਨ ਦਾ ਹੀ ਉਹਨਾਂ ਨੇ ਖਰਚਾ ਪੰਜਾਬ ਤੇ ਪਾਤਾ। ਪਰ ਉਹ ਤਾਂ BJP ਗਵਰਨਮੈਂਟ ਹੈਗੀ, ਉਹਨਾਂ ਦਾ ਉਹ ਜਿਹੜੇ ਲਾਗੇ ਦੇ ਜਿਹੜੇ ਜ਼ਿਲ੍ਹੇ ਹੈਗੇ ਆ, 7 ਜ਼ਿਲ੍ਹੇ ਜਿਹੜੇ ਹੈਗੇ ਹਰਿਆਣੇ ਦੇ, ਉਹ ਨੈਸ਼ਨਲ ਕੈਪੀਟਲ NCR ਦੇ ਵਿੱਚ ਹੀ ਆਉਂਦੇ ਆ। ਉਹ ਤਾਂ ਉਹੀ ਦਿੱਲੀ ਦੇ ਖਾਤੇ ਹੀ ਪੈਣੇ ਆ, ਜਾਂ ਜਿਹੜਾ ਨੈਸ਼ਨਲ ਕੈਪੀਟਲ ਰੀਜਨਲ ਏਰੀਆ ਹੈਗਾ ਉਹਦੇ ਨਾਲ ਹੀ ਉਹ ਜੁੜਨੇ ਹੈਗੇ ਆ। ਸੋ ਉਹਦੇ 'ਚ ਉਹਨਾਂ ਨੂੰ ਮਾਇਕ ਨਹੀਂ ਹੈਗਾ। ਉਹਨਾਂ ਨੂੰ ਇਹੋ ਜਿਹੇ ਹਾਲਾਤ ਬਣਾ ਕੇ ਜਾਂ ਬੰਨ ਦੇਣੇ ਜਾਂ ਉਹਨਾਂ ਨੂੰ ਸ਼ਹਿ ਦੇਣੀ ਤੇ ਗਾਂ ਉਹਨਾਂ ਨੂੰ ਹਰਿਆਣੇ ਦੇ ਉਹਨਾਂ ਲੋਕਾਂ ਨੂੰ ਕਿੱਥੇ ਵਰਤਣਾ। ਉਹਨਾਂ ਨੇ ਗੱਲ ਹੈਗੀ ਵੀ ਅੱਗੇ ਉਹ ਹਰਿਆਣੇ ਦੇ ਵਿੱਚ ਹੋਂਦ ਚਿੱਲੜ ਪਟੌਦੀ ਦੇ ਵਿੱਚ ਕਿਵੇਂ ਪਿੰਡਾਂ ਦੇ ਪਿੰਡ 84 ਦੇ ਵਿੱਚ ਖਤਮ ਕੀਤੇ। ਇਹ ਵੀ ਕਿਹਾ ਜਾਂਦਾ ਵੀ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਤੇ ਹਰਿਆਣੇ ਦੇ ਵਿੱਚੋਂ ਬੱਸਾਂ ਭਰ ਕੇ ਗਈਆਂ, ਬਹੁਤੀਆਂ ਸਿੱਖਾਂ ਦੇ ਕਤਲੇਆਮ ਵਾਸਤੇ। ਦਿੱਲੀ ਦੇ ਲੋਕਲ ਲੋਕ ਵੀ ਇਨਵੋਲਵ ਸਨ, ਪਰ ਜ਼ਿਆਦਾ ਬੱਸਾਂ ਹਰਿਆਣੇ 'ਚੋਂ ਭਰ ਕੇ
ਭਜਨ ਲਾਲ ਹੋਣਾ ਨੇ ਉਹਨਾਂ ਨੇ ਭੇਜੀਆਂ ਸੀਗੀਆਂ। ਸੋ ਇਹ ਜਿਹੜੀ ਕਮਿਊਨਿਟੀ ਨੂੰ ਇਸ ਤਰ੍ਹਾਂ ਕਰਕੇ ਮੁੜ ਕੇ ਇਹਨਾਂ ਨੇ ਆਪਣੇ ਹਿੱਤਾਂ ਲਈ ਇਹਨਾਂ ਨੂੰ ਕਿੱਥੇ ਵਰਤਣਾ ਹੈਗਾ, ਤੇ ਇਹ ਨਹੀਂ ਅਜੇ ਕਿਹਾ ਜਾ ਸਕਦਾ ਵੀ ਇਹਨਾਂ ਨੇ ਕਿੱਥੇ ਇਸ ਕਮਿਊਨਿਟੀ ਨੂੰ ਅੱਗੇ ਜਿਹੜਾ ਵਰਤਣਾ ਹੈਗਾ ਆਪਣੇ ਪੋਲੀਟੀਕਲ ਹਿੱਤਾਂ ਤੋਂ। ਸੋ ਪੈਸੇ ਦਾ ਘਾਟਾ ਹੋ ਗਿਆ 25 ਜਾਂ 30 ਜਾਂ ਉਹ ਇਹਨਾਂ ਬਾਣੀਆਂ ਲੋਕਾਂ ਦੇ ਵਾਸਤੇ ਪੈਸੇ ਦੀ ਕੋਈ ਗੱਲ ਨਹੀਂ ਮੈਂ ਸਮਝਦਾ ਜਿਹੜੀ ਹੈਗੀ ਆ। ਸਗੋਂ ਇਹਨਾਂ ਨੇ ਆਪਣੇ ਪੋਲੀਟੀਕਲ ਹਿੱਤਾਂ ਲਈ ਇਹ ਲੋਕਾਂ ਨੂੰ ਸ਼ਹਿ ਦੇ ਕੇ ਤੇ ਇਹਨਾਂ ਨੂੰ ਕਿੱਥੇ ਵਰਤਣਾ ਅੱਗੇ 84 ਇਹਨਾਂ ਲੋਕਾਂ ਨੂੰ ਵਰਤਿਆ ਗਿਆ ਸੀ ਦਿੱਲੀ ਦੇ ਵਿੱਚ ਸਾਰਾ ਕਤਲੇਆਮ ਕਰਨ ਵਾਸਤੇ। ਸੋ ਇਹਨਾਂ ਨੂੰ ਹੋ ਸਕਦਾ ਵੀ ਅੱਗੇ ਵਾਸਤੇ ਉਹ ਪਲੈਨਿੰਗ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਤੇ ਇਹਨਾਂ ਨੂੰ ਇਸ ਰੂਪ ਦੇ ਵਿੱਚ ਵਰਤਣਾ, ਕਿਉਂਕਿ ਯੂਪੀ ਦੇ ਵਿੱਚੋਂ ਵੀ ਆਉਂਦੀਆਂ ਖਬਰਾਂ ਵੀ ਉੱਥੇ ਵੀ ਲਾਮਬੰਦ ਕਰ ਰਹੇ ਹੈ ਜਿਹੜੀ ਹਿੰਦੂ ਲੋਕਾਂ ਨੂੰ ਗਾਂਹ ਵਾਸਤੇ ਲੜਨ ਵਾਸਤੇ ਮੁਸਲਮਾਨਾਂ ਦੇ ਨਾਲ ਮੀਡੀਆ ਦੇ ਵਿੱਚ ਆਮ ਰਿਪੋਰਟਾਂ ਸੁਣੀਆਂ ਹੋਈਆਂ। ਉੱਥੇ ਉਹਨਾਂ ਦਾ ਕੰਮ ਨਹੀਂ ਚੱਲ ਰਿਹਾ ਕਿਉਂਕਿ ਉੱਥੇ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਆ, ਉਹ ਇਹਨਾਂ ਦੇ ਨਾਲ ਇੱਕ ਕੁੱਤੇ ਦਾ ਵੈਲ ਵਾਲੀ ਗੱਲ ਹੁੰਦੀ ਆ, ਉਹ ਜਿੱਥੇ ਵੀ ਹੁੰਦਾ ਕੰਟਰੋਲ ਕਰਦੇ ਆ। ਪਰ ਇੱਥੇ ਦੇ ਜਿਹੜੇ ਇਸ ਤਬਕੇ ਦੇ ਲੋਕਾਂ ਨੂੰ, ਕਿਉਂਕਿ ਇਹ ਤਬਕੇ ਦੇ ਲੋਕ ਥੋੜਾ ਲੜਨ ਭਿੜਨ ਨੂੰ ਵੀ ਜਿਹੜੇ ਆ ਉਹ ਤੇਜ਼ ਰਹਿੰਦੇ ਆਜ਼ਾਦ, ਤੇ ਇਸ ਕਰਕੇ ਹੋ ਸਕਦਾ ਇਹਨਾਂ ਦੀ ਅੱਗੇ ਕੋਈ ਹੋਰ ਪਲੈਨਿੰਗ ਕੀਤੀ ਹੋਵੇ ਇਹਨਾਂ ਨੂੰ ਕਿਤੇ ਵਰਤਣਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਇਹਨਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਸੋ ਪੰਜਾਬ ਦਾ ਪਾਣੀ ਇਹਨਾਂ ਨੇ ਹੁਣ ਜਿੱਥੋਂ ਕੋਈ ਸਿੱਖ ਆਗੂ ਕਹਿ ਦੇਵੇ ਵੀ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ, ਅਸੀਂ ਪਾਣੀ ਬੰਨ ਲੈਣਾ, ਤੇ ਉਹਦੇ ਉੱਤੇ ਦਾ ਮੁਕੱਦਮੇ ਦਰਜ ਹੋ ਜਾਣਗੇ। ਉਹਨਾਂ ਨੇ ਰੋਕ ਕੇ ਰੱਖਿਆ ਦਿੱਲੀ ਦਾ ਪਾਣੀ, ਕੋਲ ਵੀ ਹੱਥ ਖੜੇ ਕਰ ਗਈ, ਅਸੀਂ ਕੀ ਕਰ ਸਕਦੇ ਹਾਂ, ਤੁਸੀਂ ਆਪੇ ਹੀ ਦੇਖੋ ਜੋ ਦੇਖਣਾ। ਉਹਨਾਂ ਨੇ ਪਾਣੀ ਰੋਕਿਆ ਦਿੱਲੀ ਦੇ, ਤੇ ਜਦੋਂ 84 ਦੀ ਗੱਲ ਸੀਗੀ, ਜਦੋਂ ਧਰਮਯੁੱਧ ਮੋਰਚੇ ਦੇ ਦੌਰਾਨ ਕਿਹਾ ਗਿਆ ਵੀ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਆਪਣਾ ਨਹੀਂ ਵੇਚਣਗੇ, ਸੈਂਟਰਲ ਸਕੂਲ ਦੇ ਵਿੱਚ ਅਨਾਜ ਨਹੀਂ ਦੇਣਗੇ, ਤਾਂ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਵਿੱਚ ਉਹਨਾਂ ਨੇ ਇਹ ਵੀ ਇੱਕ ਕਾਰਨ ਬਣਾਇਆ, ਭਾਵੇਂ ਉਹਦੇ ਬਹੁਤ ਫਰਜ਼ੀ ਕਾਰਨ ਜਿਹੜੇ ਅਸੀਂ ਸਮਝਦੇ ਹਾਂ, ਪਰ ਉਹਨਾਂ ਨੇ ਇਹ ਵੀ ਕਿਹਾ ਵੀ ਸਿੱਖ ਤਾਂ ਹੁਣ ਅਨਾਜ ਨਹੀਂ ਦੇਣਗੇ, ਬਾਕੀ ਮੁਲਕ ਦਾ ਭੁੱਖਾ ਮਰ ਜੂਗਾ। ਉਹਨਾਂ ਨੇ ਬਾਕੀ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਇਹੀ ਰੌਲਾ ਪਾਇਆ ਵੀ ਸਿੱਖ ਤਾਂ ਹੁਣ ਅਨਾਜ ਨਹੀਂ ਦੇਣਗੇ, ਹਿੰਦੁਸਤਾਨ ਦਾ ਸਾਡਾ ਭੁੱਖਾ ਮਰ ਜੂਗਾ, ਤਾਂ ਕਰਕੇ ਉੱਥੇ ਅਸੀਂ ਹਮਲਾ ਕੀਤਾ। ਸੋ ਉਹਨਾਂ ਨੇ ਨਹਿਰ ਦਾ ਪਾਣੀ ਵੀ ਰੋਕਿਆ, ਪਾਣੀ ਜਿਹੜੀ ਜੀਵਨ ਆਧਾਰ ਆ ਉਹ ਦਿੱਲੀ ਲੋਕ ਪਿਆਸੇ ਮਰਦੇ ਫਿਰਦੇ ਆ, ਪਰ ਇਹ ਕੁਛ ਛੱਡਿਆ ਵੀ, ਕੁਛ ਰਾਹਤ ਵੀ ਮਿਲੀ। ਕੱਲ ਤੋਂ ਫੇਰ ਉਹਨਾਂ ਫੌਜ ਦੇ ਨਾਲ ਸਿੱਧੀਆਂ ਝੜਪਾਂ, ਫੌਜ ਦੇ ਪੱਥਰ ਮਾਰੇ, ਪਰ ਫੌਜ ਨੂੰ ਜਿਹੜੀਆਂ ਸਿਰਫ ਬੰਦੂਕਾਂ ਵੀਰਾਂ ਰੱਖਣ ਦਾ ਹੀ ਹੁਕਮ ਹੈ, ਸਿੱਧੀ ਗੋਲੀ ਦਾ ਉਹਨਾਂ ਨੂੰ ਇਸ ਤਰ੍ਹਾਂ ਹੁਕਮ ਨਹੀਂ ਹੈਗਾ। ਕਈ ਥਾਵਾਂ ਦੇ ਉੱਤੇ ਹੋਈ ਵੀ ਹੈ। ਮੈਂ ਸਮੁੱਚੇ ਨੂੰ ਇਹ ਵੀ ਕਹਿਣਾ ਵੀ ਇਹ ਨਹੀਂ ਵੀ ਇਹਨਾਂ ਨੂੰ ਮਾਰਨਾ ਚਾਹੀਦਾ, ਮੇਰੇ ਕਹਿਣ ਦਾ ਮਤਲਬ ਵੀ ਹਾਂ ਇਹਨਾਂ ਨੂੰ ਕਿਉਂ ਨਹੀਂ ਮਾਰਦੇ, ਇਹਨਾਂ ਨੂੰ ਨਹੀਂ ਮਾਰਨਾ ਚਾਹੀਦਾ। ਜੇ ਨਹੀਂ ਮਾਰਿਆ ਤੇ ਸਿੱਖਾਂ ਨੂੰ ਵੀ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ। ਇਹਨਾਂ ਨੂੰ ਨਹੀਂ ਮਾਰਿਆ, ਲਾ ਐਂਡ ਆਰਡਰ ਦੀ ਪ੍ਰੋਬਲਮ ਵੀ ਪੋਲੀਟੀਕਲ ਪ੍ਰੋਬਲਮ ਆ, ਤੇ ਸਿੱਖਾਂ ਦੀ ਵੀ ਪੋਲੀਟੀਕਲ ਸਮੱਸਿਆ ਹੀ ਹੈ ਇੱਥੇ। ਜੇ ਉਹਨੂੰ ਪੋਲੀਟੀਕਲ ਸਮੱਸਿਆ ਨੂੰ ਇਸ ਤਰ੍ਹਾਂ ਦੇਖਿਆ ਜਾ ਰਿਹਾ, ਪੰਜਾਬ ਦੀ ਜਿਹੜੀ ਸਮੱਸਿਆ ਲਾ ਐਂਡ ਆਰਡਰ ਦੀ ਕਦੀ ਸਮੱਸਿਆ ਨਹੀਂ ਸੀ, ਇੱਕ ਪੋਲੀਟੀਕਲ ਪ੍ਰੋਬਲਮ ਦੇ ਤੌਰ ਤੇ ਉੱਤੇ ਹੋਣਾ ਚਾਹੀਦਾ, ਤੇ ਸਿੱਖਾਂ ਦੇ ਨਾਲ ਟੇਬਲ ਤੇ ਬਹਿ ਕੇ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ। ਪਰ ਇਹ ਸਿੱਖਾਂ ਨੂੰ ਅੱਤਵਾਦੀ ਗਰਦਾਨ ਕੇ ਹਮੇਸ਼ਾ ਨਤਾਰਨ ਦੀ ਜਿਹੜੀ ਨੀਤੀ ਰਹੀ ਹੈ, ਇਹ ਇਹਨਾਂ ਨੂੰ ਬੀਜੇਪੀ ਦੀਆਂ ਜਿਹੜੀਆਂ ਪਾਲਿਸੀਆਂ ਹੈਗੀਆਂ ਇਹਦਾ ਨੁਕਸਾਨ ਹੋਊਗਾ ਮੁਲਕ ਨੂੰ ਵੀ, ਤੇ ਇੱਥੇ ਰਹਿੰਦੀਆਂ ਘੱਟ ਗਿਣਤੀਆਂ ਨੂੰ ਵੀ, ਪਰ ਸਿੱਖਾਂ ਦਾ ਨੁਕਸਾਨ ਜਿੰਨਾ ਵੱਧ ਹੋਇਆ ਉਹਦੇ ਤੋਂ ਸਿੱਖ ਕੁੰਦਨ ਹੋ ਕੇ ਜਿਹੜੇ ਆ ਉਹ ਕੰਚਨ ਜਿਹੜਾ ਕੁੰਦਨ ਹੋ ਕੇ ਕਠਾਈ ਦੇ ਵਿੱਚੋਂ ਨਿਕਲਦਾ ਹੁੰਦਾ, ਸੋ ਉਹ ਨਿਕਲਣਗੇ ਭਾਵੇਂ ਜਿੰਨੇ ਵੀ ਇਹ ਯੋਗਦਾਨ। ਅਜੇ ਤੱਕ ਇਹਨਾਂ ਦਾ ਸਿੱਧੇ ਰੂਪ ਦੇ ਵਿੱਚ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਦਾ ਉਸ ਤਰ੍ਹਾਂ ਨਹੀਂ ਨਜ਼ਰ ਆਉਂਦਾ ਜਿੰਨਾ ਉਹ ਈਸਾਈਆਂ ਤੇ ਮੁਸਲਮਾਨਾਂ ਦੇ ਉੱਤੇ ਖਾਸ ਤੌਰ ਤੇ ਉਹਨਾਂ ਨੇ ਜਿਹੜਾ ਟਾਰਗੇਟ ਜਿਹੜਾ ਕੀਤਾ ਹੋਇਆ ਹੈਗਾ। ਪਰ ਸਿੱਖਾਂ ਦਾ, ਅਕਾਲੀਆਂ ਦਾ ਹਮੇਸ਼ਾ ਇਤਿਹਾਸ ਰਿਹਾ, ਕਿਸੇ ਦੇ ਨਾਲ ਵੀ ਜ਼ਬਰ ਜ਼ੁਲਮ ਹੁੰਦਾ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ। ਸਾਡੇ ਗੁਰੂ ਨੇ ਇਹ ਸਾਡੇ ਲਈ ਹੁਕਮ ਲਾਇਆ, ਸਾਡੀ ਇਹ ਡਿਊਟੀ ਆ ਖਾਲਸੇ ਦੀ, ਸਿੱਖ ਦੀ, ਸਿੰਘ ਦੀ। ਸੋ ਅਸੀਂ ਹਮੇਸ਼ਾ ਮਜ਼ਲੂਮਾਂ ਦੇ ਨਾਲ ਜਿਹੜੇ ਖੜਦੇ ਰਵਾਂਗੇ ਤੇ ਜ਼ੁਲਮ ਦੇ ਖਿਲਾਫ ਜਿਹੜਾ ਆਵਾਜ਼ ਜਿਹੜੀ ਆ ਬੁਲੰਦ ਕਰਦੇ ਰਵਾਂਗੇ। ਬਿਲਕੁਲ ਵੀ ਜੀ ਗੱਲ ਕੀਤੀ ਜਿਹੜੇ ਹਰਿਆਣਾ ਜਾਟ ਸੀਗੇ ਜਾਂ ਫਿਰ ਹਰਿਆਣਾ ਦੇ ਹੋਰ ਲੋਕ ਸੀ, ਕਿਸ ਤਰ੍ਹਾਂ ਇਹਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ 84 ਦੇ ਵਿੱਚ। ਉਸ ਤੋਂ ਬਾਅਦ ਵੀ ਹੁਣ ਵੀ ਤੁਸੀਂ ਕਿਹਾ ਕਿ ਇਹ ਸਿੱਧੇ ਤਰੀਕੇ ਦੇ ਨਾਲ ਨਹੀਂ ਕਰ, ਚਾਹੇ ਭਾਜਪਾ ਹੋਵੇ ਚਾਹੇ ਹਰਿਆਣਵੀ ਜਾਟ ਹੋਣ, ਪਰ ਜਿਸ ਤਰ੍ਹਾਂ ਇਹ ਵੀ ਸੁਣਨ ਦੇ ਵਿੱਚ ਆ ਕਿਸ ਤਰ੍ਹਾਂ ਸੈਣੀ ਭਾਈਚਾਰਾ ਹੋਵੇ, ਉਹਨਾਂ ਦੀ ਦੁਕਾਨਾਂ ਸਾੜੀਆਂ ਗਈਆਂ, ਉਹਨਾਂ ਦੇ ਕਾਰੋਬਾਰ ਵੀ ਸਾੜਿਆ ਗਿਆ। ਪੰਜਾਬੀ ਜਿਹੜੇ ਹੋਰ ਲੋਕ ਸੀਗੇ ਪੰਜਾਬ ਤੋਂ, ਉੱਥੇ ਇਹ ਖਬਰਾਂ ਥੋੜ੍ਹੀਆਂ ਬਾਹਰ ਆ ਰਹੀਆਂ ਨੇ, ਪੂਰੀਆਂ ਨਹੀਂ ਆ ਰਹੀਆਂ, ਕਿਉਂਕਿ ਉੱਥੇ ਵੀ ਹਜ਼ਾਰਾਂ ਕਰੋੜ ਰੁਪਏ ਦਾ ਪੰਜਾਬ ਦੇ ਜਿਹੜੇ ਲੋਕ ਸੀਗੇ ਹਰਿਆਣਾ ਦੇ ਨੇੜੇ ਏਰੀਏ ਦੇ ਵਿੱਚ ਵੱਸਦੇ ਸੀਗੇ, ਉਹਨਾਂ ਦਾ ਵੀ ਹਜ਼ਾਰਾਂ ਕਰੋੜਾਂ ਰੁਪਇਆਂ ਦਾ ਨੁਕਸਾਨ ਕੀਤਾ ਹੈਗਾ। ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ। ਨੁਕਸਾਨ ਵੀ ਹੋਇਆ ਉੱਥੇ, ਪਰ ਦੇਖੋ ਸਿੱਖਾਂ ਦਾ ਉੱਥੇ ਜਿਹੜਾ ਗੁਰੂ ਨੇ ਬਖਸ਼ਿਸ਼ ਕੀਤੀ ਸੇਵਾ ਦੀ, ਲੰਗਰ ਦੀ, ਜਿੰਨੇ ਗੁਰੂ ਘਰ ਆ ਉਹਨਾਂ ਨੇ ਜਿਹੜੇ ਰਾਹਗੀਰ ਫਸੇ ਹੋਏ ਨੇ,
ਬੱਸਾਂ ਟਰੱਕਾਂ ਗੱਡੀਆਂ ਵਾਲੇ ਬਿਨਾਂ ਕਿਸੇ ਭਿੰਨ ਭੇਦ ਦੇ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਆਸਰਾ ਦਿੱਤਾ ਜਾ ਰਿਹਾ, ਉਹਨਾਂ ਲਈ ਲੰਗਰ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਸੋ ਇਹ ਸਭ ਤੋਂ ਵੱਡਾ ਜਿਹੜਾ ਫੈਕਟ ਸਿੱਖਾਂ ਦਾ ਦੁਨੀਆ ਭਰ ਦੇ ਵਿੱਚ ਹੁਣ ਇਹ ਕਿਸੇ ਸਮੇਂ ਹੁਣ ਅਮਰੀਕਾ ਦਾ ਰਾਸ਼ਟਰਪਤੀ ਓਬਾਮੇ ਨੂੰ ਵੀ ਇਹ ਕਹਿਣਾ ਪੈਂਦਾ ਵੀ ਸਿੱਖਾਂ ਨੇ ਜਿਹੜੀ ਆ ਧਰਮ ਦੇ ਵਿੱਚੋਂ ਇਹ ਸੇਵਾ ਦੀ ਜਿਹੜੀ ਲਹਿਰ ਹੈਗੀ ਆ। ਸੋ ਮੈਂ ਸਮਝਦਾ ਵੀ ਸਿੱਖ ਇਸੇ ਲਹਿਰ ਨੂੰ ਫੜ ਕੇ ਰੱਖਣ ਤੇ ਦੁਨੀਆ ਦੇ ਵਿੱਚ ਪ੍ਰਚਾਰ ਕਰ ਦੇਣ ਗੁਰੂ ਪਾਤਸ਼ਾਹ ਦੀ ਇਸ ਸੇਵਾ ਦੇ ਸੰਕਲਪ ਦਾ, ਸਾਡਾ ਰਾਜ ਤਾਂ ਦੁਨੀਆ ਦੇ ਕਈ ਕੋਨਿਆਂ ਦੇ ਵਿੱਚ ਸਥਾਪਿਤ ਹੋ ਜਾਵੇ। ਬਿਲਕੁਲ ਬਿਲਕੁਲ ਵੀਰ ਜੀ ਇਹ ਤੇ ਇੱਕ ਮੁੱਦਾ ਸੀ। ਹੁਣ ਸੈਕਿੰਡ ਮੁੱਦੇ ਤੇ ਵੀ ਸਾਡੇ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਰਕਾਰ ਦਾ ਜ਼ਬਰ ਜਿਹੜਾ ਸੀਗਾ, ਜਿਹੜੇ ਸ਼ਿਕਾਰ ਹੋਏ ਨੇ ਵਿਦਿਆਰਥੀ JNU ਦੇ ਵਿੱਚ, ਇਹ ਘਟਨਾ ਤੁਸੀਂ ਕਿਵੇਂ ਵੇਖਦੇ ਹੋ? ਫਿਰ ਉਸ ਤੋਂ ਬਾਅਦ ਅਸੀਂ ਫਾਲੋ ਅਪ ਕੁਐਸਚਨ ਕਰਾਂਗੇ। ਓਵਰਆਲ ਤੁਹਾਡਾ ਪਰਸਨਲ ਐਕਸਪੀਰੀਅੰਸ, ਤੁਸੀਂ ਇਸ ਘਟਨਾ ਨੂੰ ਕਿਵੇਂ ਵੇਖਦੇ ਹੋ? ਦੇਖੋ ਇਹਦੇ ਵਿੱਚ ਹੁਣ ਵੀ ਉੱਥੇ ਇਹ ਗੱਲ ਸਪਸ਼ਟ ਹੋ ਚੁੱਕੀ ਵੀ ਨਾਰੇ ਤਾਂ ਕੋਈ ਵੱਜੇ ਹੀ ਨਹੀਂ ਉੱਥੇ, ਸਿਰਫ ਆਜ਼ਾਦੀ ਦੀ ਗੱਲ ਹੋਈ, ਭੁੱਖਮਰੀ ਤੋਂ ਆਜ਼ਾਦੀ ਤੇ ਗਰੀਬੀ ਤੋਂ ਆਜ਼ਾਦੀ, ਬੇਰੁਜ਼ਗਾਰੀ ਤੋਂ ਆਜ਼ਾਦੀ। ਤੇ ਜੇ ਨਾਰੇ ਵੱਜੇ ਵੀ ਆ ਉੱਥੇ ਕਸ਼ਮੀਰ ਦੀ ਆਜ਼ਾਦੀ ਦੇ ਜਾਂ ਹੋਰ ਕਿਸੇ ਤਰ੍ਹਾਂ ਦੀ ਆਜ਼ਾਦੀ ਦੇ, ਤਾਂ ਉਹ ਜਿਹੜਾ ਕਿਸੇ ਤਰ੍ਹਾਂ ਵੀ ਦੇਸ਼ ਧਰੋਹ ਜਿਹੜਾ ਨਹੀਂ ਬਣਦਾ। ਦੇਸ਼ ਧਰੋਹ ਤਾਂ ਅੰਗਰੇਜ਼ਾਂ ਨੇ ਭਾਰਤ ਦੇ ਆਜ਼ਾਦੀ ਕਰਦੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਟੈਕਲ ਕਰਨ ਵਾਸਤੇ ਬਣਾਇਆ ਸੀ। ਇਹ ਜਿਹੜਾ ਕਲੋਨੀਅਲ ਲਾਅ, ਜਿਹੜਾ ਕਾਲਾ ਕਾਨੂੰਨ ਹੈ, ਇਹਦੇ ਉੱਤੇ ਬਹੁਤ ਲੰਬੇ ਸਮੇਂ ਤੋਂ ਚਰਚਾ ਹੁੰਦੀ ਹੈ ਵੀ ਇਹ ਜਿਹੜਾ ਦੇਸ਼ ਧਰੋਹ ਜਿਹੜਾ ਖਤਮ ਹੋਣਾ ਚਾਹੀਦਾ ਹੈਗਾ। ਤੇ ਬਹੁਤ ਸਾਰੇ ਜਿਹੜੇ ਜੁਡੀਸ਼ੀਅਲ ਆਫੀਸਰ ਵੀ ਵੱਡੇ ਵੱਡੇ ਰਹੇ ਆ, ਜੱਜ, ਉਹਨਾਂ ਨੇ ਵੀ ਇਹ ਗੱਲ ਕਈ ਕੜਾਵਾਂ ਦੇ ਵਿੱਚ ਕਹੀ ਹੈ ਵੀ ਇਹ ਖਤਮ ਹੋਣਾ ਚਾਹੀਦਾ। ਦੇਸ਼ ਧਰੋਹ ਨਾਂ ਦੀ ਕੋਈ ਚੀਜ਼ ਨਹੀਂ। ਸਿਰਫ ਜਿੰਨਾ ਚਿਰ ਤੱਕ ਕੋਈ ਵਾਇਲੈਂਸ ਨੂੰ ਪ੍ਰਵੋਕ ਨਹੀਂ ਕਰਦਾ ਜਾਂ ਵਾਇਲੈਂਸ ਕਰਨ ਲਈ ਕਿਸੇ ਨੂੰ ਉਤੇਜਿਤ ਨਹੀਂ ਕਰਦਾ ਜਾਂ ਵਾਇਲੈਂਸ ਨਹੀਂ ਕਰਦਾ, ਤਾਂ ਉਹ ਦੇਸ਼ ਧਰੋਹ ਨਹੀਂ ਹੋ ਸਕਦਾ। ਸਿਰਫ ਜਿਹੜਾ ਰਾਈਟ ਟੂ ਐਕਸਪ੍ਰੈਸ਼ਨ ਹੈਗਾ ਉਹਦੀ ਵਾਇਲੇਸ਼ਨ ਕਰਦਾ ਇਹ ਦੇਸ਼ ਧਰੋਹ ਦਾ ਜਿਹੜਾ ਸੈਕਸ਼ਨ 124 ਇਹ ਹੈਗਾ। ਸੋ ਉੱਥੇ ਜਿਸ ਕਿਸਮ ਦੇ ਵੀ ਜੇ ਨਾਰੇ ਵੀ ਲੱਗੇ ਆ, ਉਹਦੇ ਨਾਲ ਦੇਸ਼ ਧਰੋਹ ਨਹੀਂ ਬਣਦਾ, ਕਿਉਂਕਿ ਉੱਥੇ ਵਾਇਲੈਂਸ ਦੀ ਕੋਈ ਗੱਲ ਨਹੀਂ ਕੀਤੀ ਗਈ, ਨਾ ਵਾਇਲੈਂਸ ਨੂੰ ਜਿਹੜਾ ਉਹ ਉਤਸ਼ਾਹਿਤ ਕੀਤਾ ਗਿਆ, ਨਾ ਕਿਸੇ ਨੂੰ ਪ੍ਰਵੋਕ ਕੀਤਾ ਗਿਆ ਵੀ ਹਾਂ ਚੱਕ ਦਿਓ ਮਾਰ ਦਿਓ, ਕੋਈ ਗੱਲ ਨਹੀਂ ਕੀਤੀ ਗਈ। ਵਾਇਲੈਂਸ ਉਲਟਾ ਉਹਨਾਂ ਜਿਹੜੀਆਂ ਬ੍ਰਾਹਮਣਵਾਦੀ ਸੰਸਥਾਵਾਂ ਦੇ ਵਕੀਲਾਂ ਨੇ ਉੱਥੇ ਕੀਤਾ। ਉੱਥੇ ਉਹ ਕਨ੍ਹਈਆ ਕੁਮਾਰ ਦੇ ਨਾਲ ਕੁੱਟਮਾਰ ਕੀਤੀ ਤੇ ਉੱਥੇ ਜਿਹੜਾ ਉਹਨਾਂ ਦਾ MLA ਸੀਗਾ ਉਹ ਕਹਿੰਦਾ ਮੈਂ ਚਾਹਾਂ ਤੇ ਇਹਨਾਂ ਨੂੰ ਗੋਲੀ ਮਾਰ ਦੇਵਾਂ। ਅਦਾਲਤ ਦੇ ਵਿੱਚ ਅਦਾਲਤ ਦੀ ਤੋਹੀਨ, ਕਾਨੂੰਨ ਦੀ ਤੋਹੀਨ ਕੀਤੀ ਉਹਨਾਂ ਨੇ ਤੇ ਸੰਵਿਧਾਨ ਦੀ ਵੀ ਤੋਹੀਨ ਕੀਤੀ। ਤੇ ਉਹ ਅੱਜ ਵੀ ਦੰਦਲ ਆਉਂਦੇ ਫਿਰਦੇ ਨੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਵੀ ਹਾਂ ਅਸੀਂ ਇਹੋ ਜਿਹੇ ਲੋਕਾਂ ਨੂੰ ਜਿਹੜਾ ਇਸ ਮੁਲਕ ਦੇ ਵਿੱਚ ਰਹਿਣ ਨਹੀਂ ਦੇਣਾ। ਭਾਈ ਅਸੀਂ ਕਦੋਂ ਕਹਿੰਦੇ ਆ ਵੀ ਸਾਨੂੰ ਰਹਿਣ ਦਿਓ, ਸਾਨੂੰ ਵਕਤ ਕਰ ਦਿਓ, ਸਾਡਾ ਜਿਹੜਾ ਖਿੱਤਾ ਹੈਗਾ ਸਾਨੂੰ ਦੇ ਦਿਓ, ਤੁਸੀਂ ਇੱਥੇ ਜਿਹੜਾ UP ਦਾ ਥੋੜਾ ਏਰੀਆ ਜਿਹੜਾ ਤੁਹਾਡਾ ਗੋ ਬੈਲਟ ਹੈਗੀ ਉੱਥੇ ਬਹਿ ਜਾਓ, ਬਾਕੀ ਸਾਰੀਆਂ ਘੱਟ ਗਿਣਤੀਆਂ ਨੂੰ ਉਹਨਾਂ ਦੇ ਆਪਣੇ ਆਪਣੇ ਹੱਕ ਦੇ ਦਿਓ। ਅਸੀਂ ਵੀ ਰਹਿਣਾ ਨਹੀਂ ਚਾਹੁੰਦੇ ਇਹੋ ਜਿਹੇ ਮੁਲਕ ਦੇ ਵਿੱਚ ਜਿੱਥੇ ਅਸੀਂ ਆਜ਼ਾਦੀ ਦੀ ਜਾਂ ਆਪਣੇ ਸੱਭਿਆਚਾਰ ਦੀ ਗੱਲ ਨਹੀਂ ਕਰਨਾ ਚਾਹੁੰਦੇ। ਸਾਨੂੰ ਵੀ ਉੱਥੇ ਰਹਿ ਕੇ ਬਹੁਤੀ ਖੁਸ਼ੀ ਨਹੀਂ ਹੋ ਰਹੀ। ਜੇ ਤੁਸੀਂ ਨਹੀਂ ਰੱਖਣਾ ਚਾਹੁੰਦੇ ਤੇ ਤੁਸੀਂ ਆਪਣੀ ਇੱਥੇ ਕੰਧ ਕਰ ਲਓ ਤੇ ਸਾਨੂੰ ਉਰਲਾ ਪਾਸਾ ਦੇ ਦਿਓ। ਪਰ ਇਹ BJP ਦੀ ਜਿਹੜੀ ਇਹ ਪਾਲਿਸੀ ਹੈਗੀ ਆ ਸਾਰੇ ਹਿੰਦੁਸਤਾਨ ਦੇ ਵਿੱਚ, ਇਸ ਤਰ੍ਹਾਂ ਦੀ ਵਾਇਲੈਂਸ ਜਿਹੜੀ ਆ, ਭਾਵੇਂ ਉਹ ਕਮਿਊਨਲ ਲੈਵਲ ਦੇ ਉੱਤੇ ਹੋਵੇ, ਭਾਵੇਂ ਉਹ ਭਾਸ਼ਾ ਦੇ ਪੱਧਰ ਦੇ ਉੱਤੇ ਹੋਵੇ, ਤੇ ਖਾਸ ਤੌਰ ਤੇ ਜਿਹੜੀਆਂ ਇਸ ਤਰ੍ਹਾਂ ਦੀ ਗੱਲ ਕਰਕੇ ਜਿੰਨੀਆਂ ਸੰਬੰਧਿਤ ਰਾਈਟ ਵਿੰਗ ਹੈਗੇ ਆ ਹਿੰਦੂ ਲੌਬੀ ਦੇ, ਉਹ ਸਾਰਿਆਂ ਨੂੰ ਸੰਗਠਿਤ ਕਰਨਾ, ਉਹਨਾਂ ਦੇ ਜਿਹੜੇ ਆ ਹੌਸਲੇ ਬੁਲੰਦ ਕਰਨੇ ਵੀ ਅਸੀਂ ਜਿਹੜੇ ਆ ਪਾਵਰ ਦੇ ਵਿੱਚ, ਤੁਸੀਂ ਜੋ ਮਰਜ਼ੀ ਕਰੋ, ਤੁਹਾਡੇ ਖਿਲਾਫ ਕੋਈ ਵੀ ਪਰਚਾ ਜਿਹੜਾ ਤੁਹਾਡੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਊਗੀ। ਸੋ ਇਹ ਜਿਹੜੀ ਖੁਦ ਦਿੱਤੀ ਹੋਈ ਹੈ ਇਹਦੇ ਉੱਤੇ ਮੋਦੀ ਚੁੱਪ ਕਰਕੇ ਜਿਹੜਾ ਸਾਰਾ ਕੁਝ ਦੇਖ ਲਿਆ, ਉਹ ਸਾਰੇ ਦੁਨੀਆ ਦੇ ਵਿੱਚ ਜਾ ਕੇ ਫਿਰ ਗਿਆ, ਜਿੱਥੇ ਵੀ ਗਿਆ ਉਹਨੇ ਆਪਣੀ ਉੱਥੇ ਬੇਇੱਜ਼ਤੀ ਕਰਾਈ ਆ। ਇੱਥੇ ਵੀ ਉਹ ਚੁੱਪ ਕਰਕੇ ਦੇਖ ਰਿਹਾ, ਹੋਣ ਦਿੱਤਾ ਜਾ ਰਿਹਾ ਸਾਰਾ ਕੁਝ ਵੀ ਹੋ ਲੈਂਦੇ ਹੋ। ਜੇ ਕੋਈ ਵਿੱਚੋਂ ਜੇ ਕਿਸੇ ਪਾਸੇ, ਕਿਉਂਕਿ ਪੋਲੀਟੀਕਲੀ ਉਹਨਾਂ ਕੋਲੋਂ ਕੁਝ ਵੀ ਨਹੀਂ ਹੋਇਆ, ਵਿਕਾਸ ਦੇ ਨਾਂ ਦੇ ਉੱਤੇ ਉਹਨਾਂ ਨੂੰ ਲੋਕਾਂ ਨੂੰ ਦੇਣ ਨੂੰ ਕੁਝ ਵੀ ਨਹੀਂ, 15 ਲੱਖ ਦੇ ਬਾਅਦ ਹੀ ਉਸੇ ਤਰ੍ਹਾਂ ਰਹਿ ਗਏ। ਉਹ ਇਹੋ ਜਿਹੀ ਪੋਲਿਟਿਕਸ ਜਿਹੜੀ ਆ ਖੇਡ ਕੇ ਗੰਦੀ ਰਾਜਨੀਤੀ ਤੇ ਅੱਤਵਾਦ ਦੇ ਨਾਂ ਦੇ ਉੱਤੇ, ਦੇਸ਼ ਭਗਤੀ ਦੇ ਸੋ ਕੋਲਡ ਦੇ ਨਾਂ ਦੇ ਉੱਤੇ ਵੀ ਇਹ ਦੇਸ਼ ਧਰੋਹੀ ਹੈ, ਇਹਨਾਂ ਨੂੰ ਕੱਢੋ, ਦੇਸ਼ ਭਗਤ ਸਾਰੇ ਇਕੱਠੇ ਹੋਣ। ਸੋ ਇਹੋ ਜਿਹੀ ਜਿਹੜੀ ਗੇਮ ਆ ਜਿਹੜੀ BJP ਦੀ ਸਜ਼ਾ ਤੋਂ ਰਹੀ ਆ, ਉਹਦੇ ਚ ਮੈਂ ਸਮਝਦਾ ਉਹਨਾਂ ਹੂ ਕਿਲਡ ਕਰਕਰੇ ਬੁੱਕ ਲਿਖੀ ਸੀ ਇਸ ਟਾਈਮ ਮੁਸ਼ਰਿਫ IG ਮਹਾਰਾਸ਼ਟਰ ਨੇ, ਉਹਦੇ ਵਿੱਚ ਇਹ ਉਹ ਕਿਤਾਬ ਜਿਹੜਾ ਕੋਈ ਪੜ੍ਹਦਾ ਉਹਨੂੰ ਸਾਰੀਆਂ ਗੱਲਾਂ ਕਲੀਅਰ ਹੁੰਦੀਆਂ BJP ਤੇ RSS ਦੀ ਕੀ ਪਾਲਿਸੀ ਰਹੀ ਹੈ ਤੇ ਕਿਵੇਂ ਉਹ ਦੰਗੇ ਕਰਾ ਕੇ ਜਾਂ ਇਹੋ ਜਿਹੀਆਂ ਲਕੀਰਾਂ ਪਾ ਕੇ ਸਮਾਜ ਦੇ ਵਿੱਚ ਤੇ ਆਪਣੀ ਰਾਜਨੀਤੀ ਦੀ ਗੰਦੀ ਖੇਡ ਖੇਡਦੇ। ਉਹਦੇ ਤਹਿਤ ਹੀ ਇਹ ਸਾਰਾ ਕੁਛ ਜਿਹੜਾ ਕੀਤਾ ਤੇ ਕਰਵਾਇਆ ਜਾ ਰਿਹਾ ਹੈ।
ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਗੱਲ ਕੀਤੀ ਕਿ ਭਾਰਤ ਦੀ ਜਿਹੜੀ ਗੰਦੀ ਰਾਜਨੀਤੀ ਹੈ, ਪਰ ਜਿਸ ਤਰ੍ਹਾਂ ਇੱਕ ਪਹਿਲਾਂ ਆਪਾਂ ਸਿੱਖਾਂ ਦੀ ਗੱਲ ਕਰਦੇ ਹਾਂ, ਪਰ ਜਿਸ ਤਰ੍ਹਾਂ ਸਿੱਖਾਂ ਵੱਲੋਂ ਇਹ ਚੰਗਾ ਉਪਰਾਲਾ ਕੀਤਾ ਗਿਆ ਕਿਉਂਕਿ ਸਿੱਖਾਂ ਦਾ ਜਿਹੜੇ ਪੰਜਾਬ ਤੋਂ ਇੱਕ ਵਫਦ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਇੱਕ ਵਫਦ ਦਿੱਲੀ ਜਾ ਰਿਹਾ ਇਹਨਾਂ ਵਿਦਿਆਰਥੀਆਂ ਦੀ ਹੈਲਪ ਕਰਨ ਦੇ ਲਈ। ਤੇ ਦੂਸਰੇ ਪਾਸੇ ਜਿਸ ਤਰ੍ਹਾਂ ਗੱਲ ਕੀਤੀ ਕਿ ਭਾਰਤ ਦੀ ਰਾਜਨੀਤੀ ਬਹੁਤ ਗੰਦਾ ਖੇਡ ਖੇਡ ਰਹੀ, ਪਰ ਜਿਹੜਾ ਭਾਰਤ ਦਾ ਮੀਡੀਆ ਹੈਗਾ ਉਹ ਵੀ ਬਹੁਤ ਗੰਦਾ ਖੇਡ ਖੇਡ ਰਿਹਾ। ਡੋਂਟ ਯੂ ਥਿੰਕ ਸੋ? ਬਿਕੋਜ਼ ਉਹ ਵੀ ਬਹੁਤ ਚੀਜ਼ਾਂ ਗਲਤ ਦਿਖਾ ਰਿਹਾ ਤਾਂ ਕਿ ਲੋਕ ਹੋਰ ਵੀ ਇਹਨਾਂ ਨੂੰ ਹੇਟ ਕਰਨ, ਇਹਨਾਂ ਦੇ ਬਰਖਲਾਫ ਹੋਣ। ਡੋਂਟ ਯੂ ਥਿੰਕ ਸੋ? ਹਾਂਜੀ, ਮੈਂ ਕਿ ਭਾਰਤ ਦਾ ਮੀਡੀਆ ਵੀ ਬਹੁਤ ਗੰਦਾ ਖੇਲ ਖੇਡ ਰਿਹਾ ਸਭ ਦੇ ਵਿੱਚ। ਇਹਦਾ ਤਾਂ ਜਿਹੜਾ ਹੈਗਾ ਹੀ ਆ ਜੀ, ਉਹਨਾਂ ਨੇ ਤਾਂ ਹਮੇਸ਼ਾ ਹੀ ਜਦੋਂ ਜੇ ਤਾਂ ਕੋਈ ਮੁਸਲਮਾਨ ਕੋਈ ਸਿੱਖ ਫੜਿਆ ਗਿਆ ਹੋਵੇ ਕਿਸੇ ਕੁੱਤੇ ਜਿਹੇ ਪਿਸਤੌਲ ਨਾਲ, ਤੇ ਉਹਨਾਂ ਨੇ ਸਾਰੇ ਮੀਡੀਆ ਦਿਖਾਉਣਾ ਵੀ ਦੇਖੋ ਬਈ ਭਾਰਤ ਦੇਸ਼ ਜਿਹੜਾ ਟੁੱਟ ਜਾਣਾ ਸੀ, ਦੇਸ਼ ਦੀ ਏਕਤਾ ਖੰਡਾਂ ਨੂੰ ਖਤਰਾ ਹੋ ਜਾਣਾ ਸੀ। ਇਹਨਾਂ ਦੇ ਬੰਦੇ ਨਜਾਇਜ਼ ਅਸਲਿਆਂ ਦੇ ਨਾਲ ਫੜੇ ਜਾਂਦੇ, ਕੋਈ ਖਬਰ ਹੀ ਨਹੀਂ ਲਾਉਂਦਾ। ਇਹਨਾਂ ਦੇ ਧਮਾਕੇ ਵੀ ਹੋ ਜਾਂਦੇ ਆ, ਥਾਂ ਥਾਂ ਤੇ ਇਹ ਟੈਸਟ ਕਰਦੇ, ਆਪ ਵੀ ਧਮਾਕੇ ਕਰਵਾਉਂਦੇ ਆ ਇਹ ਆਪਣੇ ਮੰਦਰਾਂ ਦੇ ਵਿੱਚ। ਜਾਂ ਇਹਨਾਂ ਦੀ ਜਦੋਂ ATS ਕਰਕਰੇ ਸੀ ਇਸ ਮੁਖੀ, ਉਹਨੇ ਕਿਵੇਂ ਗੱਲ ਕੱਢੀ ਸੀ ਵੀ ਕਿਵੇਂ ਮੁਸਲਮਾਨ ਪਹਿਲਾਂ ਫਸਾਏ ਗਏ ਵੱਖ-ਵੱਖ ਧਮਾਕਿਆਂ 'ਚ। ਇਹਦੇ ਨਾਲ ਰਾਈਟ ਵਿੰਗ ਤੇ ਅਸੀਮਾਨੰਦ ਤੇ ਕਰਨਲ ਪੁਰੋਹਿਤ, ਇਹ ਸਾਰੀਆਂ ਯਾਨੀ ਕਿ ਲਿੰਕਅਪ। ਹੁਣ ਤੁਸੀਂ ਮੰਨ ਕੇ ਚੱਲੋ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਉਦੋਂ ਉਹ ਇੰਨੇ ਐਕਟਿਵ ਸੀਗੇ, ਉਹਨਾਂ ਨੇ ਇੰਨੇ ਬਲਾਸਟ ਕਰਾਏ ਤੇ ਇੰਨਾ ਕੁਛ ਕਰਵਾਇਆ। ਤੇ ਅੱਜ ਉਹਨਾਂ ਦੀ ਸੈਂਟਰ ਦੇ ਵਿੱਚ ਤੇ ਹੋਰ ਕਈ ਸਟੇਟਾਂ ਦੇ ਵਿੱਚ ਸਰਕਾਰਾਂ, ਅੱਜ ਉਹ ਕੀ ਨਹੀਂ ਕਰਵਾ ਸਕਦੇ ਤੇ ਕਿਹਨੂੰ ਨਹੀਂ ਜਿਹੜਾ ਝੂਠੇ ਕੇਸਾਂ ਦੇ ਵਿੱਚ ਜਿਹੜਾ ਉਹ ਫਸਾ ਸਕਦੇ। ਸੋ ਮੀਡੀਆ ਇਹਨਾਂ ਦੇ ਨਾਲ ਆ। ਮੀਡੀਆ ਨੇ ਉਸ ਜਿਹੜੇ ਕਾਰਪੋਰੇਟ ਮੀਡੀਆ ਉਹਨੇ ਮੋਦੀ ਲਹਿਰ ਜਿਹੜੀ ਚਲਾ ਕੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ। ਉਹਨਾਂ ਦੇ ਹਿੱਤ ਵੀ ਪੂਰੇ ਆ ਤੇ ਉਹਨਾਂ ਵੱਡੀਆਂ ਕੰਪਨੀਆਂ ਨੂੰ ਹਜ਼ਾਰਾਂ ਕਰੋੜ ਲੱਖਾਂ ਕਰੋੜਾਂ ਦੀਆਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਕੌਡੀਆਂ ਦੇ ਭਾਅ ਦੇ ਕੇ ਅਦਾਨੀ ਨੂੰ, ਤੇ ਉੱਥੇ ਉਹਦਾ ਵੱਖਰਾ ਹੀ ਸਾਰਾ ਰਿਆਸਤੀ ਜਿਹੜੀ ਬਣਾਈ ਆ ਅਦਾਨੀ ਦੀ, ਉੱਥੇ ਕੋਈ ਦੂਜਾ ਜਾ ਹੀ ਨਹੀਂ ਸਕਦਾ, ਉਹਦੀ ਆਪਣੀ ਫੌਜ ਆ। ਉਹ ਸਾਰਾ ਕੁਛ ਸਥਾਪਿਤ ਕੀਤਾ ਜਾ ਰਿਹਾ। ਜਿਸ ਤਰ੍ਹਾਂ ਕਾਰਪੋਰੇਟ ਸੈਕਟਰ ਨੇ ਮੋਦੀ ਨੂੰ ਬਣਾਇਆ ਤੇ ਹੁਣ ਮੋਦੀ ਕਾਰਪੋਰੇਟ ਸੈਕਟਰ ਨੂੰ ਬਣਾ ਰਿਹਾ, ਇੱਕ ਦੂਜੇ ਨੂੰ ਜਿਹੜਾ ਉਹ ਲੈਣ ਗਿਵ ਐਂਡ ਟੇਕ ਦੀ ਜਿਹੜੀ ਪਾਲਿਸੀ ਦੇ ਤਹਿਤ ਚੱਲਿਆ ਜਾ ਰਿਹਾ। ਇਹਦੇ ਨਾਲ ਜਿਹੜਾ ਤਣਾਅ ਹੋਰ ਵਧੇਗਾ। ਜੀ ਬਿਲਕੁਲ ਵੀਰ ਜੀ। ਇਹ ਤਾਂ ਦੋ ਮੁੱਦੇ ਹੁਣ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ, ਤੁਹਾਡੇ ਵਿਊਜ਼ ਤੇ ਥੈਂਕ ਯੂ ਸੋ ਮਚ ਕਿ ਤੁਸੀਂ ਆਪਣੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਵੀਰ ਜੀ। ਕਿਉਂਕਿ ਸਰ ਇੱਕ ਅੱਧਾ ਮਿੰਟ ਰਹਿ ਗਿਆ, ਇੱਕ ਹੋਰ ਮੁੱਦੇ ਦੇ ਉੱਪਰ ਤੁਹਾਡੇ ਕੋਲ ਅਸੀਂ ਜਾਣਕਾਰੀ ਲੈਣੀ ਸੀ। ਜਿਸ ਤਰ੍ਹਾਂ ਪਿਛਲੇ ਦਿਨੀ ਇਹ ਖੁਲਾਸਾ ਹੋਇਆ ਸੀਗਾ, ਇੱਕ ਗੱਲ ਕਾਫੀ ਮੀਡੀਆ ਦੇ ਵਿੱਚ ਫੈਲੀ ਸੀਗੀ, ਸੋਸ਼ਲ ਮੀਡੀਆ ਦੇ ਉੱਪਰ ਵੀ ਸੀਗੀ, ਦਵਿੰਦਰਪਾਲ ਸਿੰਘ ਭੁੱਲਰ ਜਿਹੜੇ 1995 ਤੋਂ ਜੇਲ੍ਹ ਦੇ ਵਿੱਚ ਬੰਦ ਸੀਗੇ। ਸੁਣਨ ਦੇ ਵਿੱਚ ਆਇਆ ਕਿ ਉਹਨਾਂ ਦੀ ਰਿਲੀਜ਼ ਜਿਹੜੀ ਰਿਪੋਰਟ ਹੈ ਉਹ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਕੇਸ ਦੇ ਵਿੱਚ ਕੀ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ। ਦੇਖੋ, ਦਵਿੰਦਰਪਾਲ ਸਿੰਘ ਭੁੱਲਰ 1995 ਦੇ ਆ, ਉਸ ਤੋਂ ਪਹਿਲਾਂ ਦੇ ਕਈ ਕੈਦੀ ਹੈਗੇ। ਭਾਈ ਗੁਰਦੀਪ ਸਿੰਘ ਖੇੜਾ 90 ਦੇ ਆ, ਭਾਈ ਲਾਲ ਸਿੰਘ 1992 ਦੇ ਹੈਗੇ ਆ, ਤੇ ਹੋਰ ਵੀ ਸਿੰਘ ਹੈਗੇ 1995 ਦੇ, ਜਿਵੇਂ ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਈ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਜੀਤ ਸਿੰਘ 1995 ਦੇ ਹੈਗੇ ਆ। ਭੁੱਲਰ ਸਾਹਿਬ ਦੇ ਸੰਬੰਧ ਜਿਹੜੀ ਉਹ ਨਿਊਜ਼ ਆਈਟਮ ਸੀਗੀ ਉਹ ਸਾਰਿਆਂ ਦੇ ਸੰਬੰਧਿਤ ਸੀਗਾ। ਭੁੱਲਰ ਸਾਹਿਬ ਦਾ ਵਿਸ਼ੇਸ਼ ਜ਼ਿਕਰ ਸੀਗਾ ਉਸ ਦੇ ਵਿੱਚ, ਤੇ ਉਹਦੇ ਚ ਭੁੱਲਰ ਸਾਹਿਬ ਦੀ ਤਾਂ ਅਜੇ ਤੱਕ ਪੈਰੋਲ ਨਹੀਂ ਇੱਕ ਵਾਰ ਵੀ ਹੋ ਸਕੀ। ਉਹਨਾਂ ਦੀ ਸਿੱਧੀ ਰਿਲੀਜ਼ ਵੀ ਉਸ ਤਰ੍ਹਾਂ ਸੰਭਵ ਨਹੀਂ ਹੈਗੀ ਟੈਕਨੀਕਲ, ਕਿਉਂਕਿ ਉਹਨਾਂ ਦਾ ਇੱਕ ਕੇਸ ਬਟਾਲਾ ਸਦਰ ਦਾ ਜਿਹੜਾ ਉਹਨਾਂ ਦਾ ਇੱਕ ਪੈਂਡਿੰਗ ਹੈ, ਉਹ ਨਾ ਅਜੇ ਬੇਲ ਹੋਈ, ਨਾ ਉਹਦੇ ਤੋਂ ਡਿਸਚਾਰਜ ਹੋਏ, ਨਾ ਉਹ ਕੇਸ ਚੱਲਿਆ। ਉਹਦੇ ਚ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਬਹੁਤ ਵਿਸ਼ਵਾਸ ਦਵਾਇਆ ਵੀ ਇਹ ਕੇਸ ਸਾਡਾ ਜਿਹੜਾ ਉਹ ਡਿਸਚਾਰਜ ਕਰ ਦਿਆਂਗੇ। ਅਸੀਂ ਗੁਰਦਾਸਪੁਰ ਉੱਥੇ ਬਟਾਲੇ ਸਦਰ ਥਾਣੇ ਦੀ ਮੈਜਿਸਟ੍ਰੇਟ ਦੇ ਵਿੱਚ ਐਪਲੀਕੇਸ਼ਨ ਲਾਈ ਸੀ, ਲੇਟ ਚਲਾਨ ਦੀ ਵੀ 20 ਸਾਲ ਹੋ ਗਏ ਚਲਾਨ ਨਹੀਂ ਆਇਆ। ਉੱਥੇ ਪੁਲਿਸ ਨੇ ਰਿਪੋਰਟ ਕੀਤੀ ਵੀ ਸਾਡੇ ਕੋਲ ਇਸ ਕੇਸ ਦਾ ਜਿਹੜਾ ਕੋਈ ਰਿਕਾਰਡ ਹੀ ਹੈ ਨਹੀਂ ਗਾ। ਅਸੀਂ ਕਿਹਾ ਵੀ ਸਾਡਾ ਤਾਂ ਇਹ ਕੇਸ ਜਿਹੜਾ ਹੈਗਾ ਭੁੱਲਰ ਸਾਹਿਬ ਦੀ ਛੁੱਟੀ ਇਸੇ ਕਰਕੇ ਰੁਕੀ ਹੋਈ ਆ ਕਿਉਂਕਿ ਇਹ ਕੇਸ ਬੋਲਦਾ ਜੇ ਜਾਂ ਕੋਈ ਕਲੀਅਰ ਜੇ ਬੇਲ ਤੇ ਆ ਜਾਂ ਕੀ ਇਹਦਾ ਸਟੇਟਸ ਹੈਗਾ। ਸੋ ਉੱਥੇ ਉਹਨੇ ਖਾਰਜ ਕੀਤੀ, ਅਸੀਂ ਲੇਟ ਚਲਾਨ ਦੀ ਲਾਈ, ਉਹ ਖਾਰਜ ਹੋਈ। ਤੇ ਗੁਰਦਾਸਪੁਰ ਲਗਾਈ ਸੀ ਇਹ ਪਿਛਲੇ ਦਿਨੀ ਗੁਰਦਾਸਪੁਰ ਜੱਜ ਨੇ ਕਹਿਤਾ ਵੀ ਇੱਥੋਂ ਟਾਡਾ ਦੀਆਂ ਪਾਵਰਾਂ ਜਿਹੜੀਆਂ ਅੰਮ੍ਰਿਤਸਰ ਸ਼ਿਫਟ ਹੋ ਚੁੱਕੀਆਂ, ਉੱਥੇ ਸਿੰਦਰ ਸਿੰਘ ਸਾਹਨੀ ਡੈਜੀਗਨੇਟਡ ਟਾਡਾ ਕੋਰਟ ਆ, ਉੱਥੇ ਜਾ ਕੇ ਲਾਓ। ਤੇ ਉੱਥੋਂ ਵੀ ਡਿਜ਼ਾਈਨ ਕਰਕੇ ਅਸੀਂ ਹੁਣ ਕਾਗਜ਼ ਸਾਰੇ ਕੱਲ ਉੱਥੇ ਉਹਨਾਂ ਕੋਲ ਪਹੁੰਚ ਗਏ ਆ। ਤੇ ਅੱਜ ਮੈਂ ਭਰ ਕੇ ਜਿਹੜੀ ਆ ਉੱਥੇ ਉਹਦੀ ਰਿਵੀਜ਼ਨ 167 ਦੀ ਜਿਹੜੀ ਆ ਉਹ ਲੱਗ ਜਾਣੀ ਹੈਗੀ ਹੈ। ਜਿੰਨਾ ਚਿਰ ਤੱਕ ਉਹ ਕੇਸ ਕਲੀਅਰ ਹੋ ਸਕਦਾ, ਉਹਦਾ ਪਤਾ ਲੱਗਿਆ ਆਲ ਆਫੀਸ਼ੀਅਲੀ ਵੀ ਉਹਦਾ ਚਲਾਨ ਜਿਹੜਾ ਕਹਿੰਦੇ ਸੀ ਪਹਿਲਾਂ ਕੋਈ ਰਿਪੋਰਟ ਨਹੀਂ ਹੈਗੀ ਸਾਡੇ ਕੋਲ ਤੇ ਕੋਈ ਰਿਕਾਰਡ ਨਹੀਂ ਹੈਗਾ, ਉਹਦਾ ਚਲਾਨ ਜਿਹੜਾ ਉਹ ਕਹਿੰਦੇ ਕੋਰਟ ਦੇ ਵਿੱਚ ਉਹਨਾਂ ਡੈਜੀਗਨੇਟਡ ਕੋਰਟ ਚ ਦੇ ਦਿੱਤਾ। 25 ਤਰੀਕ ਉਹਦੀ ਹੈਗੀ ਆ, ਉਹ 25 ਨੂੰ ਪਤਾ ਲੱਗੂਗਾ ਵੀ ਉਹ ਚਲਾਨ ਵਾਸਤੇ ਦਿੱਤਾ ਨਹੀਂ ਦਿੱਤਾ।
ਭੁੱਲਰ ਸਾਹਿਬ ਨੂੰ ਜਾਂ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਭੈਣ ਜੀ ਨੂੰ ਜਾਂ ਉਹਨਾਂ ਦੇ ਕਿਸੇ ਕੌਂਸਲ ਨੂੰ ਕਿਸੇ ਨੇ ਆਫੀਸ਼ੀਅਲੀ ਨੋਟਿਸ ਨਹੀਂ ਗਿਆ ਵੀ ਉਹ ਚਲਾਨ ਜਿਹੜਾ ਦੇ ਦਿੱਤਾ ਗਿਆ ਹੈਗਾ। ਸੋ ਪੰਜਾਬ ਸਰਕਾਰ ਪਹਿਲਾਂ ਉਹਨਾਂ ਦੇ ਕੇਸ ਨੂੰ ਸਰਕਾਰ ਦੀ ਗੱਲ ਕਰਦੀ ਸੀ, ਜਿਵੇਂ ਪਤਾ ਲੱਗਿਆ ਕਿ ਉਹਨਾਂ ਨੇ ਚਲਾਨ ਦੇ ਕੇ ਪ੍ਰੋਸੀਡ ਆਨ ਕਰਨ ਦਾ ਯਤਨ ਕੀਤਾ ਕੇਸ ਨੂੰ। ਉਹ ਦੇਖਾਂਗੇ ਜਿਵੇਂ ਵੀ ਟੈਕਨੀਕਲੀ ਜਾਂ ਲੀਗਲੀ ਉਹਦੇ ਚ ਕੁਝ ਫਾਇਦਾ ਹੋਇਆ ਉਹ ਲੈਣ ਦਾ ਯਤਨ ਕੀਤਾ ਜਾਊਗਾ। ਪਰ ਪਰਮਾਨੈਂਟ ਰਿਲੀਜ਼ ਤਾਂ ਕਿਸੇ ਵੀ ਵਕਤ ਸੈਂਟਰ ਗਵਰਨਮੈਂਟ ਦੇ ਹੱਥ ਹੈਗੀ ਹੈ, ਕਿਸੇ ਦੀ ਵੀ ਕਰ ਸਕਦੀ ਹੈਗੀ ਹੈ, ਉਹ ਤਾਂ ਹਮੇਸ਼ਾ ਤੋਂ ਖੁੱਦੇ ਰਾਹ ਹੈਗੀ ਹੈ। ਓਕੇ ਜੀ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ 3 ਵਿਸ਼ਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਇਸ ਕੇਸ ਵੀ ਸਾਨੂੰ ਅਪਡੇਟ ਦਿੱਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ, ਸਾਡਾ ਵਕਤ ਵੀ ਸਮਾਪਤੀ ਵੱਲ ਜਾਏ। ਥੈਂਕ ਯੂ ਸੋ ਮਚ ਫॉर योर टाइम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਇੱਕ ख्वाब ਜੋ ਸੱਚ ਹੋਇਆ, ਜੋ ਬਣਿਆ ਪੂਰੀ ਦੁਨੀਆ ਦੇ ਸਿੱਖਾਂ ਦੀ ਆਵਾਜ਼। ਸਾਡਾ ਤੁਹਾਡਾ ਤੇ ਸਾਰਿਆਂ ਦਾ ਸਾਂਝਾ ਚੈਨਲ, ਜਿਹਦੇ ਤੇ ਗੱਲ ਹੁੰਦੀ ਹੈ ਤੁਹਾਡੀ। ਅਸੀਂ ਸੱਚ ਦੇ ਰਸਤੇ ਦੇ ਢੁੰਡਾਓ, ਸੱਚ ਹੱਕ ਇਨਸਾਫ ਵਿੱਚ ਯਕੀਨ ਰੱਖਦੇ ਹਾਂ ਅਤੇ ਇਸ ਮਿਸ਼ਨ ਵਿੱਚ ਤੁਹਾਡੇ ਸਹਿਯੋਗ ਦੇ ਤਲਬਗਾਰ। ਤੁਸੀਂ ਵੀ ਇਸ ਮਿਸ਼ਨ ਸ਼ਾਮਲ ਹੋ ਕੇ ਆਪਣਾ ਬਣਦਾ ਯੋਗਦਾਨ ਪਾ ਸਕਦੇ ਹੋ। ਸੱਚ ਹੱਕ ਦੀ ਆਵਾਜ਼, ਸਰਕਾਰੀ ਨੀਤੀਆਂ ਤੋਂ ਕੋਹਾਂ ਦੂਰ, ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦਾ ਨਿਰਪੱਖ ਟੀਵੀ ਚੈਨਲ, ਇਨਸਾਨੀ ਕਦਰਾਂ ਦੀ ਰਾਖੀ ਕਰਦਾ ਪਹਿਲਾ ਚੈਨਲ। ਅਸੀਂ ਯਕੀਨ ਰੱਖਦੇ ਹਾਂ ਸਿਰਫ ਸੱਚ ਉੱਤੇ। ਸਾਡੀ ਵੈਬਸਾਈਟ ਤੇ ਲੌਗਇਨ ਕਰੋ ਤੇ ਡੋਨੇਟ ਕਰੋ, ਕਿਉਂਕਿ ਵੱਡੇ ਕੰਮਾਂ ਲਈ ਜ਼ਰੂਰਤ ਹੁੰਦੀ ਹੈ ਸਾਂਝੇ ਯੋਗਦਾਨ ਦੀ।